इंडिया जाने वाली लाइन का एक रेलवे स्टेशन है पाकिस्तानी साइड पर जिसका नाम है हरबंसपुरा। अस्सलाम वालेकुम दोस्तों, मैं औरंगजेब बेग नवी वीडियो ਨਾਲ ਤੁਹਾਡੀ ਖਿਦਮਤ 'ਚ ਹਾਜ਼ਰ। ਅੱਜ ਤੁਹਾਨੂੰ ਇਹ ਰੇਲਵੇ ਸਟੇਸ਼ਨ ਅੰਦਰ ਵਿਖਾਲਣਾ ਹੈ। ਇਸ ਸਾਈਡ ਤੇ ਇੰਡੀਆ, ਰਾਈਟ ਸਾਈਡ ਦੇ ਉੱਤੇ ਲਾਹੌਰ ਦਾ ਰੇਲਵੇ ਸਟੇਸ਼ਨ ਤੇ ਇਹ ਦਰਮਿਆਨ ਦੇ 'ਚ ਹਰਬੰਸਪੁਰਾ। ਇੰਡੀਆ ਵਾਲਾ ਰੇਲਵੇ ਸਟੇਸ਼ਨ, ਇੱਥੋਂ ਟ੍ਰੇਨ ਲੰਘ ਕੇ ਤੇ ਇੰਡੀਆ ਜਾਂਦੀ ਹੁੰਦੀ ਸੀ। ਅੱਜ ਕਿਉਂ ਨਹੀਂ ਜਾਂਦੀ? ਸਟੇਸ਼ਨ ਕਿਉਂ ਭੂਤ ਬੰਗਲਾ ਬਣ ਚੁੱਕਿਆ ਹੈ। ਔਰ ਇੱਥੇ ਤੁਸੀਂ ਜਿੱਥੇ ਮੁਸਾਫਰ ਫੇਰਦੇ ਹੁੰਦੇ ਨੇ, ਇੱਥੇ ਮੱਝਾਂ ਫੇਰ ਰਹੀਆਂ ਨੇ। ਇਹਨਾਂ ਦੇ ਪਿੱਛੇ ਜਿੰਨਾ ਡੱਬਿਆਂ ਦੇ ਵਿੱਚ ਲੋਕ ਸਫ਼ਰ ਕਰਦੇ ਸਨ, ਉਹਨਾਂ ਨੂੰ ਜ਼ੰਗ ਲੱਗ ਚੁੱਕਿਆ, ਪਹੀਏ ਟੁੱਟ ਗਏ ਨੇ, ਫਰਸ਼ ਟੁੱਟ ਗਏ ਨੇ। ਸਾਰਾ ਕੁਝ ਤੁਹਾਨੂੰ ਇਸ ਵੀਡੀਓ 'ਚ ਵਿਖਾਲਦੇ ਹਾਂ। ਆ ਜਾਓ ਮੇਰੇ ਨਾਲ ਹੀ, ਤੁਸੀਂ ਇਸ ਸਟੇਸ਼ਨ ਦੀ ਬਿਲਡਿੰਗ ਪਹਿਲਾਂ ਦੇਖਦੇ ਆ, ਉਸ ਤੋਂ ਬਾਅਦ ਫਿਰ ਪਲੇਟਫਾਰਮ 'ਤੇ ਜਾਵਾਂਗੇ ਟਿਕਟ ਘਰ। ਅੱਛਾ, ਇੱਥੇ ਜਦੋਂ ਤੁਸੀਂ ਆਓਗੇ ਨਾ, ਤਾਂ ਇਹ ਇਸ ਸਟੇਸ਼ਨ ਦਾ ਜਿਹੜਾ ਨਾ ਟਿਕਟ ਘਰ ਹੈ। ਔਰ ਇਹਦੇ ਨਾਲ ਹੀ ਇਹ ਹੁਣ ਇੱਥੇ ਆਰਜ਼ੀ ਤੌਰ 'ਤੇ ਇਹਨੂੰ ਬੰਦ ਕਰ ਦਿੱਤਾ ਗਿਆ ਹੈ, ਕਿਉਂਕਿ ਇਹ ਬਿਲਕੁਲ ਖਤਰਨਾਕ ਬਿਲਡਿੰਗ ਹੋ ਚੁੱਕੀ ਹੈ। ਅਬੈਂਡਨਡ ਬਿਲਡਿੰਗ ਹੈ, ਠੀਕ ਹੈ ਨਾ, ਹਰਬੰਸਪੁਰਾ। ਇੱਥੋਂ ਦੀ ਇਸ ਗੇਟ ਦੇ ਰਸਤੇ ਮੁਸਾਫਰ ਅੰਦਰ ਜਾਂਦੇ ਹੁੰਦੇ ਸਨ, ਲੇਕਿਨ ਇਹ ਹੁਣ ਬਿਲਡਿੰਗ ਕਿਸੇ ਵਕਤ ਵੀ ਡੇਗ ਸਕਦੀ ਹੈ, ਇਸ ਲਈ ਇਹਦੇ 'ਚ ਅੰਦਰ ਜਾਣਾ ਮਮਨੂ ਹੈ। ਇਹ ਇਹਦੀਆਂ ਖਿੜਕੀਆਂ ਨੇ, ਠੀਕ ਹੈ, ਅਤੇ ਇਹ ਇੱਕ ਸਾਈਡ ਤੋਂ ਜਿਹੜਾ ਨਾ ਇਹਦਾ 'ਤੇ ਪਲੇਟਫਾਰਮ 'ਤੇ ਜਾਇਆ ਜਾ ਸਕਦਾ। ਇਹ ਦੇਖੋ, ਇਹ ਦਫਾਤਰ ਹੈਗੇ ਨੇ ਇੱਥੇ, ਜਿਨ੍ਹਾਂ 'ਤੇ ਕਮਰੇ ਟੁੱਟ ਚੁੱਕੇ ਨੇ। ਅੱਛਾ, ਇਹ ਹੈਗਾ ਏ ਇਹਦਾ ਪੁਰਾਣਾ ਦਫ਼ਤਰ। ਅਗਰ ਤੁਸੀਂ ਇਸ ਸਾਈਡ ਤੋਂ ਦੇਖੋਗੇ ਤੇ ਇਹ ਛੋਟਾ ਜਿਹਾ ਸ਼ੈੱਡ ਬਣਿਆ। ਇਹ ਕਮਰਾ ਸੀ, ਪਤਾ ਨਹੀਂ ਕਿਸ ਮਕਸਦ ਲਈ ਹੁੰਦਾ ਸੀ, ਛੋਟਾ ਜਿਹਾ। ਇਹ ਵੀ ਅੱਜ ਆਪਣੀ ਅਸਲੀ ਹਾਲਤ ਮੌਜੂਦ, ਲੇਕਿਨ ਇਹਦਾ ਦਰਵਾਜ਼ਾ ਨਹੀਂ ਹੈਗਾ, ਠੀਕ ਹੈ ਜੀ। ਇਹ ਦੇਖੋ ਤੁਸੀਂ, ਹਰ ਤਰਫ ਵੀਰਾਨੀ ਪਈ ਹੈ। ਅੱਛਾ, ਇਹ ਜਿਹੜੀ ਬਿਲਡਿੰਗ ਹੈ ਹੁਣ ਡਿੱਗਣ ਵਾਲੀ ਹੈ। ਔਰ ਇਹ ਜਿਹੜਾ ਨਾ, ਇਹ ਤੁਸੀਂ ਦੇਖ ਸਕਦੇ ਹੋ ਕਿ ਇਹ ਹੁਣ ਕਿਸੇ ਵਕਤ ਵੀ ਜਿਹੜੀ ਇਹਨੇ ਡਿੱਗ ਸਕਦੀ, ਕਿਉਂਕਿ ਪੁਰਾਣੀ ਹੋ ਗਈ ਹੈ। ਉੱਤੇ ਅਗਰ ਤੁਸੀਂ ਦੇਖੋਗੇ ਤਾਂ ਹਰਬੰਸਪੁਰਾ ਲਿਖਿਆ ਹੈ, ਠੀਕ ਹੈ ਜੀ। ਇੱਥੇ ਇੰਗਲਿਸ਼ ਔਰ ਉਰਦੂ 'ਚ ਲਿਖਿਆ, ਥੱਲੇ ਇੰਗਲਿਸ਼ 'ਚ ਵੀ ਲਿਖਿਆ ਸੀ, ਲੇਕਿਨ ਹੁਣ ਨਹੀਂ ਇਹ ਹੈਗਾ। ਲੇਕਿਨ ਇਹ ਜਿਹੜਾ ਨਾ, ਇਹ ਸਾਰਾ ਉਹੀ ਪੁਰਾਣੀ ਇਮਾਰਤ ਹੈ, ਅੰਗਰੇਜ਼ ਦੌਰ ਦੀ ਬਣੀ ਹੈ, ਠੀਕ ਹੈ ਜੀ। ਜਿੱਥੇ ਮਤਲਬ ਇਹ ਟ੍ਰੇਨ ਜਾਂਦੀ ਹੁੰਦੀ ਸੀ ਅਟਾਰੀ ਨੂੰ, ਔਰ ਜਾਂ ਫਿਰ ਇੱਧਰ ਮੁਗਲਪੁਰਾ ਔਰ ਲਾਹੌਰ ਨੂੰ। ਅਤੇ ਅਗਰ ਤੁਸੀਂ ਦੇਖੋ ਇੱਧਰ ਨੂੰ, ਅਤੇ ਇਹ ਇੱਥੇ ਟਿਕਟ ਘਰ ਹੈ। ਇਹ ਇੱਥੋਂ ਟਿਕਟਾਂ ਲਈਆਂ ਜਾਂਦੀਆਂ ਹੁੰਦੀਆਂ ਸਨ, ਇੱਥੇ ਖਿੜਕੀ ਲੱਗੀ ਹੈ, ਠੀਕ ਹੈ ਜੀ। ਅਤੇ ਬਾਬਿਆਂ ਪਤਾ ਕੀ ਆਖਣਾ ਕਰਨਾ, ਇਹ ਬਾਊ ਜੀ ਇਹ ਇੱਕ ਟਿਕਟ ਦੇ ਦਿਓ ਅੰਮ੍ਰਿਤਸਰ ਦੀ 47 ਤੋਂ ਪਹਿਲਾਂ, ਇਹ ਟਿਕਟ ਦੇ ਦਿਓ ਲਾਹੌਰ ਸਟੇਸ਼ਨ ਦੀ, ਦਿੱਲੀ ਦੀ। ਨਾ ਰਹੇ ਬਾਬੇ। ਅਤੇ ਇਹ ਹੁਣ ਜਿਹੜੇ ਪੁਰਾਣੇ ਚੀਜ਼ਾਂ ਨੇ, ਇਹ ਵੀ ਹੁਣ ਖਤਮ ਹੁੰਦੀਆਂ ਜਾ ਰਹੀਆਂ ਨੇ, ਅਤੇ ਰਹਿ ਗਿਆ ਰੱਬ ਦਾ ਨਾਂ। ਬਾਕੀ ਚੀਜ਼ਾਂ ਹੁਣ ਜਿਹੜੀਆਂ ਨੇ ਮੁੱਕ ਗਈਆਂ। ਇੱਕ ਚੀਜ਼ ਤੁਹਾਨੂੰ ਹੋਰ ਮੈਂ ਵਿਖਾਲਣਾ, ਇੱਥੇ ਇਹ ਪੁਰਾਣਾ ਮੈਨੂੰ ਨਾ ਇਹ ਨੋਟਿਸ ਬੋਰਡ ਨਜ਼ਰ ਆਇਆ। ਇੱਥੇ ਸਟੇਸ਼ਨਾਂ ਦੇ ਨਾਂ ਲਿਖੇ ਨੇ ਕਿ ਇੱਥੋਂ ਇਸ ਹਰਬੰਸਪੁਰਾ ਰੇਲਵੇ ਸਟੇਸ਼ਨ ਤੋਂ ਟ੍ਰੇਨ ਕਿੱਥੇ ਕਿੱਥੇ ਜਾਂਦੀ ਹੁੰਦੀ ਸੀ। ਉਹ ਲਿਖਿਆ ਜੀ ਜੱਲੋ, ਮੁਗਲਪੁਰਾ, ਲਾਹੌਰ, ਸ੍ਰੀ ਰਾਮਪੁਰਾ, ਕਾਲਾਖਤਾਈ, ਨਾਰੰਗ, ਇਹ ਕਿ ਨਾਰੋਵਾਲ ਵਗੈਰਾ। ਯਾਨੀ ਕਿ ਕੋਈ ਇੱਕ ਰੂਟ ਸੀ ਜਿਹੜਾ ਨਾ ਇੱਥੋਂ ਟ੍ਰੇਨ ਦਾ ਕੋਈ ਬਣਿਆ ਸੀ। ਲੇਕਿਨ ਬੇਸਿਕਲੀ ਇਹਨੂੰ ਕਿਹਾ ਜਾਂਦਾ ਹੁੰਦਾ ਸੀ ਇੰਡੀਆ ਵਾਲੀ ਲਾਈਨ। ਔਰ ਇੱਥੇ ਲਾਹੌਰ ਸਟੇਸ਼ਨ ਤੋਂ ਜਿਹੜੀ ਹੈ ਨਾ ਇੱਕ ਰੇਲ ਕਾਰ ਚੱਲਦੀ ਹੁੰਦੀ ਸੀ, ਟ੍ਰੈਮ ਟਾਈਪ, ਲਾਹੌਰ ਸਟੇਸ਼ਨ ਤੋਂ ਚੱਲਦੀ ਸੀ, ਛੋਟੇ ਇੱਕ ਡੱਬੇ ਵਾਲੀ। ਅਤੇ ਉਹ ਇਹਨਾਂ ਸਟੇਸ਼ਨਾਂ 'ਤੇ ਆਉਂਦੀ ਹੁੰਦੀ ਸੀ, ਜੱਲੋ, ਮੁਗਲਪੁਰਾ, ਹਰਬੰਸਪੁਰਾ ਔਰ ਵਾਹਗਾ ਤੱਕ ਜਾਂਦੀ ਹੁੰਦੀ ਸੀ। ਅਤੇ ਅਸੀਂ ਹੁਣ ਤੁਹਾਨੂੰ ਦਿਖਾਉਂਦੇ ਹਾਂ ਪਲੇਟਫਾਰਮ, ਠੀਕ ਹੈ ਜੀ। ਇਹ ਆ ਗਿਆ ਇਹਦਾ ਉਹੀ ਪੁਰਾਣਾ ਪਲੇਟਫਾਰਮ। ਹੁਣ ਸਮਝੌਤਾ ਐਕਸਪ੍ਰੈਸ ਨਹੀਂ ਚੱਲਦੀ, ਕਿਉਂਕਿ ਉਹ ਬੰਦ ਹੋ ਗਈ ਹੈ। ਵਰਨਾ ਇੱਥੋਂ ਅਗਰ ਮੈਂ ਤੁਹਾਨੂੰ ਦਿਖਾਵਾਂ, ਅਤੇ ਇੱਧਰ ਨੂੰ ਜਿਹੜਾ ਨਾ ਇਸ ਸਾਈਡ 'ਤੇ ਇੱਧਰ ਹੈਗਾ ਲਾਹੌਰ ਸਟੇਸ਼ਨ, ਮੁਗਲਪੁਰਾ, ਲਾਹੌਰ, ਠੀਕ ਹੈ ਨਾ। ਅਤੇ ਅੱਗੇ ਫਿਰ ਮੇਨ ਲਾਈਨ ਆ ਜਾਂਦੀ ਹੈ ਕਰਾਚੀ ਦੀ ਜਾਂ ਰਾਵਲਪਿੰਡੀ ਦੀ। ਅਗਰ ਇਸ ਸਾਈਡ ਦੀ ਗੱਲ ਕੀਤੀ ਜਾਏ, ਤਾਂ ਇਹ ਬਿਲਕੁਲ ਸਿੱਧੀ ਜਿਹੜੀ ਜਾ ਰਹੀ ਹੈ ਨਾ, ਇਹ ਜਾ ਰਹੀ ਹੈ ਅੱਗੇ ਵਾਹਗਾ ਬਾਰਡਰ, ਅੱਗੇ ਫਿਰ ਲਾਈਨ ਦਾ ਆ ਜਾਏਗਾ ਬਾਰਡਰ, ਅੱਗੇ ਆ ਜਾਏਗਾ ਅਟਾਰੀ, ਉਹ ਇੰਡੀਆ ਦਾ ਸਟੇਸ਼ਨ ਹੈ। ਅਤੇ ਅੰਮ੍ਰਿਤਸਰ, ਅਤੇ ਫਿਰ ਅੱਗੇ ਪਰਾਂ ਉਹਨਾਂ ਦੇ ਜਿਹੜੇ ਅੰਮ੍ਰਿਤਸਰ ਤੋਂ ਨਿਕਲਦੀਆਂ ਨੇ ਲਾਈਨਾਂ ਦਿੱਲੀ ਨੂੰ ਜਾਂ ਦੂਸਰੇ ਸਟੇਸ਼ਨਾਂ, ਠੀਕ ਹੈ ਜੀ। ਹੁਣ ਇਹ ਰੇਲਵੇ ਸਟੇਸ਼ਨ ਜਿਹੜਾ ਨਾ, ਇਹ ਇਸ ਵੇਲੇ ਜਿਹੜਾ ਨਾ, ਇਹ ਇਸ ਲਈ ਬਰਬਾਦ ਹੈ ਕਿ ਇੱਥੇ ਕੋਈ ਟ੍ਰੇਨ ਨਹੀਂ ਗੁਜ਼ਰਦੀ। ਅਗਰ ਅੱਜ ਸਮਝੌਤਾ ਐਕਸਪ੍ਰੈਸ ਚੱਲਣੀ ਸ਼ੁਰੂ ਹੋ ਜਾਏ, ਅਤੇ ਇਹ ਜਿਹੜੀਆਂ ਲਾਈਨਾਂ ਨੇ, ਪਟਰੀਆਂ ਨੇ, ਇਹ ਵੀ ਠੀਕ ਕਰ ਦਿੱਤੀਆਂ ਜਾਣਗੀਆਂ। ਔਰ ਸਾਡੀ ਰਿਕੁਐਸਟ ਹੈਗੀ ਹੈ ਇੰਡੀਅਨ ਹਕੂਮਤ ਅੱਗੇ ਵੀ ਕਿ ਜੀ ਤੁਸੀਂ ਸਮਝੌਤਾ ਐਕਸਪ੍ਰੈਸ ਚਲਾਓ। ਇੱਕ ਤਾਂ ਰੇਲਵੇ ਦਾ ਸਟਾਫ ਨੂੰ ਜਿਹੜਾ ਨੌਕਰੀਆਂ ਮਿਲਦੀਆਂ ਨੇ, ਉਹਨਾਂ ਦਾ ਰੋਜ਼ਗਾਰ ਲੱਗੇਗਾ। ਦੂਸਰੇ ਨੰਬਰ 'ਤੇ ਤਜਾਰਤ ਹੋਏਗੀ। ਤੀਸਰੇ ਨੰਬਰ 'ਤੇ ਜਿਹੜੇ 1947 ਦੇ ਵਿਛੜੇ ਖਾਨਦਾਨ ਨੇ, ਜਿਹੜੇ ਕਿ ਕਈ ਇੰਡੀਆ 'ਚ ਰਹਿ ਕੇ, ਕਈ ਪਾਕਿਸਤਾਨ, ਉਹ ਵੀਜ਼ਾ ਲੈ ਕੇ ਤਾਂ ਟ੍ਰੇਨ ਰੂਟ ਦੇ ਰਸਤੇ ਜਾਂਦੇ ਹੁੰਦੇ ਸਨ, ਅਤੇ ਜਿਹੜੇ ਕਿ ਨਹੀਂ ਜਾ ਰਹੇ, ਠੀਕ ਹੋ ਗਿਆ। ਅਤੇ ਹੁਣ ਇਹ ਤੁਸੀਂ ਦੇਖ ਲਵੋ ਕਿ ਇਹ ਉਹ ਪਟਰੀਆਂ ਜਿਹੜੀਆਂ ਕਿ ਇਹ ਬਰੋਡ ਗੇਜ ਦੀ ਲਾਈਨ ਹੈਗੀ ਹੈ, ਨੈਰੋ ਗੇਜ ਨਹੀਂ ਹੈਗੀ। ਇਹ ਕਿੱਥੇ ਗਏ ਵਿਛਾਣ ਵਾਲੇ? ਹਾਂ ਜੀ, ਇਹ ਵਿਛੀ ਹੈ 1961 ਦੀ।
1961 ਨੂੰ ਲਾਹੌਰ ਤੋਂ ਅੰਮ੍ਰਿਤਸਰ ਦੀ ਰੇਲਵੇ ਲਾਈਨ ਵਿਛਾਈ ਗਈ ਸੀ ਔਰ ਇਹ ਬੜੇ ਰਿਕਾਰਡ ਮੁੱਦਾ ਦੇ ਚ ਕੰਪਲੀਟ ਕੀਤੀ ਗਈ ਸੀ। 1961 ਚ ਲਾ ਲਓ ਤੇ 1962 ਦੇ ਵਿੱਚ ਪਹਿਲੀ ਟ੍ਰੇਨ ਚੱਲੀ ਸੀ ਲਾਹੌਰ ਤੋਂ ਜਿਹੜੀ ਅੰਮ੍ਰਿਤਸਰ ਗਈ ਸੀ। ਸੌਰੀ 1861 ਚ 1861 ਚ ਇਹ ਲਾਈਨ ਵਿਛਾਈ ਗਈ ਸੀ ਔਰ 1862 ਵਿੱਚ ਪਹਿਲੀ ਟ੍ਰੇਨ ਚੱਲੀ ਸੀ ਜਿਹੜੀ ਲਾਹੌਰ ਸਟੇਸ਼ਨ ਤੋਂ ਚੱਲ ਕੇ ਤੇ ਅੰਮ੍ਰਿਤਸਰ ਗਈ ਸੀ। ਉਦੋਂ ਪਾਕਿਸਤਾਨ ਨਹੀਂ ਸੀ ਹੁੰਦਾ, ਇੰਡੀਆ ਹੀ ਸੀ, ਲਿਹਾਜ਼ਾ ਇਹ ਇਸ ਤਰ੍ਹਾਂ ਹੀ ਸੀ ਕਿ ਜਿਸ ਤਰ੍ਹਾਂ ਇੱਕ ਇਲਾਕੇ ਤੋਂ ਮਤਲਬ ਲਾਹੌਰ ਤੋਂ ਮੁਲਤਾਨ ਟਰੈਕ ਵਿਛਿਆ ਗਿਆ, ਇਸੇ ਤਰ੍ਹਾਂ ਹੀ ਇਹ ਟਰੈਕ ਵਿਛਾਇਆ ਗਿਆ ਸੀ ਔਰ ਰਿਕਾਰਡ ਮੁੱਦਤ ਦੇ ਵਿੱਚ ਇਹ ਜਿਹੜਾ ਟਰੈਕ ਵਿਛਾਇਆ ਗਿਆ ਸੀ ਤੇ ਉਸ ਤੋਂ ਬਾਅਦ ਅੱਜ ਦੇ ਦਿਨ ਤੱਕ ਉਹੀ ਅਸਲ ਟਰੈਕ ਇੱਥੇ ਮੌਜੂਦ ਹੈਗਾ ਏ। ਜ਼ਰੂਰਤ ਸਿਰਫ ਇਸ ਚੀਜ਼ ਦੀ ਹੈ ਕਿ ਟ੍ਰੇਨਾਂ ਚੱਲਣ, ਰੇਲਵੇ ਦੇ ਨੌਕਰੀਆਂ ਨਿਕਲਣ, ਮੁਸਾਫਰਾਂ ਨੂੰ ਸਹੂਲੀਅਤ ਮਿਲਣ, ਤਜਾਰਤ ਹੋਏ ਔਰ ਲੋਕੀ ਖੁਸ਼ਹਾਲ ਹੋਣ। ਜ਼ਿੱਦਾਂ 'ਚ ਕੁਝ ਨਹੀਂ ਪਿਆ, ਆਵਾਮ ਦਾ ਫਾਇਦਾ ਸੋਚਣਾ ਚਾਹੀਦਾ। ਐਂ ਤੁਸੀਂ ਦੇਖੋ ਨਾ ਕਿ ਇਹ ਬਿਲਡਿੰਗ ਜਿਹੜੀ ਹੈ ਇਹ ਪੁਰਾਣੀ ਬਿਲਡਿੰਗ ਹੈ ਅੰਗਰੇਜ਼ ਦੌਰ ਦੀ, ਹਰਬੰਸਪੁਰਾ ਦੀ ਮੌਜੂਦ ਹੈ, ਸਾਰਾ ਕੁਝ ਮੌਜੂਦ ਹੈ, ਉਹਨੂੰ ਪਈ ਟੁੱਟਣੀ ਸ਼ੁਰੂ ਹੋ ਗਈ ਹੈ। ਤੇ ਇਹ ਹੁਣ ਜਿਹੜੇ ਹੈਗੇ ਨੇ ਡੱਬੇ ਇੱਥੇ ਖਲੋਤੇ ਨੇ, ਇਹ ਨਕਾਰਾ ਡੱਬੇ ਨੇ ਬੇਸਿਕਲੀ ਨਾ, ਯਾਨੀ ਕਿ ਇਹ ਜਿਹੜੇ ਮੁਖਤਲਫ ਐਕਸੀਡੈਂਟ ਦਾ ਸ਼ਿਕਾਰ ਨੇ, ਕਿਤੇ ਅੱਗਾਂ ਲੱਗੀਆਂ ਟ੍ਰੇਨ ਨੂੰ, ਇਹ ਉਹਨਾਂ ਦੇ ਸ਼ਿਕਾਰ ਡੱਬੇ ਨੇ ਜਿਹੜੇ ਕਿ ਹੁਣ ਇਸ ਵੇਲੇ ਬਿਲਕੁਲ ਇਹ ਨਾਕਾਬਲੇ ਇਸਤੇਮਾਲ ਨੇ। ਲੇਕਿਨ ਚਾਹੀਦਾ ਰੇਲਵੇ ਨੂੰ ਕਿ ਚਲੋ ਕਮ ਸੇ ਕਮ ਇਹਨਾਂ ਨੂੰ ਕਿਸੇ ਮਕਸਦ ਲਾ ਲੈਣ। ਇਹਦਾ ਤੁਸੀਂ ਫਰਸ਼ ਪਾ ਲਓ ਅੰਦਰੋਂ, ਕਿਉਂਕਿ ਇਹ ਸਾਰੇ ਹੈਗੇ ਨੇ ਬਰਬਾਦ। ਠੀਕ ਹੈ, ਇਹ ਦੇਖੋ ਤੁਸੀਂ, ਉਹ ਛੱਤ ਵੇਖੋ ਜੀ, ਨਾ ਕੋਈ ਛੱਤਾਂ ਤੇ ਨਾ ਹੀ ਫਰਸ਼, ਛੱਤ ਦੇ ਉੱਤੇ ਛੱਤ ਆਸਮਾਨ ਨਜ਼ਰ ਆ ਰਿਹਾ। ਠੀਕ ਹੈ ਜੀ, ਇਹ ਹੈਗਾ ਏਸੀ ਸਲੀਪਰ, 에ਅਰ ਕੰਡੀਸ਼ਨਡ ਸਟੈਂਡਰ, ਉਹ ਲਿਖਿਆ ਅੱਜ ਵੀ ਬਾਹਰ ਇਹਦੇ ਦਰਮਿਆਨ ਦੇ 'ਚ ਨਾ, 에ਅਰ ਕੰਡੀਸ਼ਨ ਤੇ ਏਸੀ ਡੱਬਾ। ਇਹ ਹੁਣ ਮੇਰਾ ਨਹੀਂ ਖਿਆਲ ਕਿ ਰਿਪੇਅਰ ਹੋ ਸਕਦੇ ਨੇ ਕਿਉਂਕਿ ਬਹੁਤ ਇਹਨਾਂ ਦੀ ਹਾਲਤ ਖ਼ਰਾਬ ਹੋ ਚੁੱਕੀ ਹੈ। ਲੇਕਿਨ ਕਦੀ ਇਹ ਵੀ ਜਨਾਬ ਅਰੂਜ ਇਹਨਾਂ ਡੱਬਿਆਂ 'ਤੇ ਵੀ ਹੁੰਦਾ ਸੀ ਔਰ ਇਹ ਇੱਥੋਂ ਬਿਹਤਰੀਨ ਸਵਾਰੀਆਂ ਲੈ ਕੇ ਜਾਂਦੇ ਸਨ। ਇਹ ਤੁਸੀਂ ਦੇਖੋ, ਇੱਕ ਇਹ ਡੱਬਾ ਹੈ, ਇਹ ਵੀ ਆਪਣੇ ਦੌਰ ਦਾ ਜਨਾਬ ਪਤਾ ਨਹੀਂ ਕਿੰਨੀਆਂ ਕੁ ਸਟੇਸ਼ਨਾਂ ਤੇ ਜਾ ਚੁੱਕਿਆ ਹੈ, ਕਿੰਨਾ ਕੁ ਸਫ਼ਰ ਇਹਨੇ ਤੈਅ ਕੀਤਾ ਹੈ। ਲੇਕਿਨ ਚਲੋ ਰੇਲਵੇ ਨੇ ਕਮ ਅਜ਼ ਕਮ ਸੰਭਾਲੇ ਨੇ, ਇੱਕ ਪਾਸੇ ਰੱਖੇ ਨੇ ਤਾਂ ਕਿ ਜਿਹੜਾ ਨਾ ਚਲੋ ਵਕਤ ਤੇ ਜ਼ਰੂਰਤ ਇਹਨਾਂ ਨੂੰ ਜੋ ਵੀ ਕੀਤਾ ਜਾ ਸਕਦਾ ਤੇ ਉਹ ਹੱਲ ਕੀਤਾ ਜਾਏਗਾ। ਹੁਣ ਇਹ ਡੱਬਾ ਤੁਸੀਂ ਦੇਖੋ, ਕੋਈ ਸੀਟ ਨਹੀਂ ਅੰਦਰ, ਫਰਸ਼ ਵੀ ਟੁੱਟੇ ਨੇ। ਲੇਕਿਨ ਦੋਸਤੋ ਕੀ ਕਹਿੰਦੇ ਨੇ, ਰਹਿ ਗਿਆ ਰੱਬ ਦਾ ਨਾਂ। ਪਾਕਿਸਤਾਨ ਰੇਲਵੇ ਦਾ ਜਿਹੜਾ ਇਹ ਟਰੈਕ ਹੈਗਾ ਏ, ਇਹ ਹੁਣ ਜਿਹੜਾ ਨਾ ਚਾਹੀਦਾ ਕਿ ਥੋੜ੍ਹਾ ਜਿਹਾ ਇਹ ਬਹਾਲ ਹੋਏ। ਇੰਡੀਆ ਨੂੰ ਚਾਹੀਦਾ ਟ੍ਰੇਨਾਂ ਜਿਹੜੀ ਇਹ ਬੰਦਿਸ਼ ਕੀਤੀ ਹੈ ਸਮਝੌਤਾ ਐਕਸਪ੍ਰੈਸ ਦੀ, ਉਹਨੂੰ ਖੋਲ੍ਹਿਆ ਜਾਏ। ਠੀਕ ਹੈ ਨਾ, ਜਦੋਂ ਸਾਡੇ ਪਾਕਿਸਤਾਨ ਦੇ ਰੇਲਵੇ ਅਫਸਰ ਨੇ, ਅਫਸਰਾਂ ਨਾਲ ਗੱਲ ਹੁੰਦੀ ਹੈ, ਵਜ਼ੀਰ ਨਾਲ ਗੱਲ ਹੁੰਦੀ ਹੈ, ਤੇ ਉਹ ਇਹ ਕਹਿੰਦੇ ਨੇ ਕਿ ਸਾਡੇ ਵੱਲੋਂ ਪਾਬੰਦੀ ਨਹੀਂ ਹੈਗੀ, ਪਾਬੰਦੀ ਹੈਗੀ ਇੰਡੀਆ ਵੱਲੋਂ। ਪਾਕਿਸਤਾਨ ਦਾ ਸਾਰਾ ਸਿਸਟਮ ਰੈਡੀ ਹੈ, ਬੋਗੀਆਂ ਰੈਡੀ ਨੇ, ਇੰਜਨ ਰੈਡੀ ਹੈ, ਸਟਾਫ ਰੈਡੀ ਹੈ। ਜੋ ਹੀ ਇੰਡੀਆ ਪਾਕਿਸਤਾਨ ਦਾ ਰੂਟ ਬਹਾਲ ਹੁੰਦਾ, ਅਸੀਂ 1 ਸੈਕਿੰਡ ਨਹੀਂ ਲਾਵਾਂਗੇ ਔਰ ਟ੍ਰੇਨ ਨੂੰ ਬਹਾਲ ਕਰ ਦਿਆਂਗੇ ਤਾਂ ਕਿ ਇੱਥੋਂ ਜੀ ਟ੍ਰੇਨ ਇੰਡੀਆ ਜਾਏ। ਤੇ ਅੱਜ ਦੀ ਵੀਡੀਓ ਬਣਾਉਣ ਦਾ ਮਕਸਦ ਇਹ ਹੀ ਸੀ, ਪੋਜ਼ੀਟਿਵ ਥੋੜ੍ਹਾ ਜਿਹਾ, ਕਿ ਇਹ ਰੇਲ ਚੱਲਣੀ ਚਾਹੀਦੀ ਹੈ। ਬੜੇ ਲੋਕਾਂ ਦਾ ਰੋਜ਼ਗਾਰ ਲੱਗਾ, ਖਾਸ ਤੌਰ 'ਤੇ ਜਿਹੜੇ ਵਿਛੜੇ ਖਾਨਦਾਨ ਨੇ ਆਪਣੇ ਪਿਆਰਿਆਂ ਨੂੰ ਮਿਲ ਸਕਦੇ ਨੇ। ਨਹੀਂ ਤਾਂ ਕੀ ਕੀਤਾ ਜਾ ਸਕਦਾ। ਵੇਖੋ ਨਾ ਤੁਸੀਂ, ਹੁਣ ਹਰ ਚੀਜ਼ ਜਿਹੜੀ ਹੈ ਉਹ ਤੁਹਾਨੂੰ ਅਸੀਂ ਬੜੀ ਕਲੋਜ਼ਲੀ ਵਿਖਾ ਦਿੱਤੀ ਹੈ ਤਾਂ ਕਿ ਤੁਹਾਨੂੰ ਪਤਾ ਚੱਲ ਸਕੇ ਕਿ ਇਸ ਟਾਈਮ ਜਿਹੜੇ ਪੁਰਾਣੇ ਸਟੇਸ਼ਨ ਨੇ ਜਿਨ੍ਹਾਂ 'ਤੇ ਹੁਣ ਟ੍ਰੇਨਾਂ ਨਹੀਂ ਚੱਲਦੀਆਂ, ਉਹਨਾਂ ਦੀ ਕੀ ਹਾਲਤ ਹੈ। ਅੱਲਾਹ ਤਾਲਾ ਕਰੇ ਕਿ ਜਲਦ ਇਹ ਨਿਜ਼ਾਮ ਫਿਰ ਠੀਕ ਹੋਏ, ਲੋਕਾਂ ਦਾ ਰੋਜ਼ਗਾਰ ਲੱਗੇ, ਲੋਕੀ ਇੱਥੋਂ ਰੋਜ਼ੀ ਕਮਾਉਣ। ਜਿਹੜੇ ਕਿ ਜਿਸ ਤਰ੍ਹਾਂ ਹੁਣ ਭਾਈ ਸਾਹਿਬ ਨੇ ਇੱਥੇ ਗਾਰਡ ਹੈਗੇ ਨੇ, ਬੜੀ ਅੱਛੀ ਗੱਲ ਹੈ, ਡਿਊਟੀ ਇਮਾਨਦਾਰੀ ਦੇ ਨਾਲ ਆਪਣੀ ਕਰ ਰਹੇ ਨੇ। ਤੇ ਇਹੋ ਹੀ ਹੁੰਦਾ ਨਾ ਕਿ ਬੰਦਾ ਜਿਹੜਾ ਜਿਹਦੀ ਕੋਈ ਡਿਊਟੀ ਲੱਗੀ ਉਹ ਉਹਦੀ ਘਰੇ ਉਹਨੂੰ ਉਹ ਅੰਜਾਮ ਦੇ, ਬੱਚਿਆਂ ਦੀ ਰੋਜ਼ੀ ਕਮਾਏ। ਕਿਉਂ ਜੀ ਭਾਅ, ਇਸ ਤਰ੍ਹਾਂ ਹੀ ਗੱਲ ਹੈ ਨਾ ਸਰ। ਅਸੀਂ 6 ਗਾਰਡ ਆ ਇੱਥੇ। ਹਾਂਜੀ, ਮੇਰੀ ਡਿਊਟੀ ਨਾਈਟ ਦੀ ਹੁੰਦੀ ਹੈ, ਹੁਣ ਮੈਂ ਛੁੱਟੀ ਤੇ ਹੁਣ ਸੌਂ ਕੇ ਉੱਠਿਆ। ਬਾਕੀ ਗਾਰਡ ਜਿਹੜੇ ਨੇ ਨਾ ਸਾਡੇ ਅੱਗੇ ਡਿਊਟੀ ਕਰ ਰਹੇ ਨੇ। ਇਹਨਾਂ ਖਾਲੀ ਡੱਬਿਆਂ ਦੀ ਸਕ੍ਰੈਪ ਹੀ ਖੜੀ ਹੈ ਨਾ, ਉਹਦੀ ਡਿਊਟੀ ਹੈ ਸਾਡੀ। ਤੇ ਇਹ ਕੀ ਮਤਲਬ ਹੈ, ਵਿੱਚ ਕੋਈ ਨਸ਼ੇ ਹੀ ਵੜ ਜਾਂਦੇ ਨੇ? ਹਾਂਜੀ ਸਰ, ਇੱਥੇ ਬਹੁਤ ਨਸ਼ੇਈ ਨੇ ਵੜ ਜਾਂਦੇ ਨੇ, ਕੁਝ ਲੋਹਾ ਚੋਰੀ ਕਰਦੇ। ਸਾਡਾ ਫਰਜ਼ ਹੈ ਉਹਨਾਂ ਨੂੰ ਡੱਕਣਾ, ਉਹਨਾਂ ਨੂੰ ਫੜਨਾ, ਉਹਨਾਂ ਨੂੰ ਫੜ ਕੇ ਆਪਣੇ ਜਿਹੜੇ ਸਾਡੇ ਸਰਬਰਾਹ ਨੇ ਉਹਨਾਂ ਦੇ ਹਵਾਲੇ ਕਰਨਾ। ਜ਼ਿੰਦਾਬਾਦ, ਜ਼ਿੰਦਾ। ਲਓ ਜੀ, ਬੜਾ ਮੈਨੂੰ ਅੱਛਾ ਲੱਗਾ ਹੈ ਕਿਉਂਕਿ ਅਸੀਂ ਅਕਸਰ ਅਫਸਰਾਨ ਰੇਲਵੇ ਨੂੰ ਮਿਲੀ ਦਾ ਆਖੀਦਾ ਯਾਰ ਰੇਲਵੇ ਦੀਆਂ ਚੀਜ਼ਾਂ ਬੜੀਆਂ ਚੋਰੀ ਹੁੰਦੀਆਂ ਨੇ। ਉਹ ਕਹਿੰਦੇ ਨੇ ਯਾਰ ਕੋਸ਼ਿਸ਼ ਕਰਨੇ ਆ। ਲੇਕਿਨ ਤੁਹਾਡਾ ਕੀ ਨਾਂ ਹੈ? ਮੇਰਾ ਨਾਂ ਕਦੀਰ ਮੁਹੰਮਦ। ਕਦੀਰ ਸਾਹਿਬ ਨੇ ਇੱਥੇ, ਇਹਨਾਂ ਨੂੰ ਬੜਾ ਅੱਛਾ ਲੱਗਾ। ਮੈਂ ਰੇਲਵੇ ਹੁਕਾਮ ਨੂੰ ਵੀ ਕਹਾਂਗਾ ਕਿ ਜੀ ਇਹ ਬੰਦੇ ਜੇ ਫਰਸ਼ਨਾਸ, ਅਸੀਂ ਅਚਾਨਕ ਇੱਥੇ ਆਏ ਹਾਂ ਔਰ ਇਹ ਮੌਜੂਦ ਹੈਗੇ ਨੇ। ਬੜੀ ਅੱਛੀ ਗੱਲ ਹੈ ਜਿਹੜੀ ਇਹਨਾਂ ਦੀ ਡਿਊਟੀ ਲੱਗੀ ਹੈ ਔਰ ਵਾਕਈ ਇਹ ਸਹੀ ਕਹਿ ਰਹੇ ਨੇ। ਇਹ ਜਿਹੜਾ ਰੇਲਵੇ ਦਾ ਤੁਹਾਨੂੰ ਟੁੱਟੇ ਡੱਬੇ ਵਿਖਾਏ ਨਾ, ਇਹਨਾਂ ਨੂੰ ਛੋਟੇ ਛੋਟੇ ਪੀਸਿਸ ਕਰਕੇ ਵੇਚਣਾ ਬੜਾ ਆਸਾਨ ਕੰਮ ਹੈ। ਲੇਕਿਨ ਇਹ ਬੰਦੇ ਇੱਥੇ ਡਿਊਟੀ 8 ਘੰਟੇ ਡਿਊਟੀ ਕਰਦੇ। ਹਾਂਜੀ, ਨਹੀਂ 12 ਘੰਟੇ ਡਿਊਟੀ ਹੈ ਸਾਡੀ। ਤੇ ਅਸੀਂ ਜਿਹੜਾ ਨਾ ਇੱਥੇ
6 ਬੰਦੇ ਤਿੰਨ ਨਾਈਟ ਤੇ ਹੁੰਨੇ ਆ ਤੇ 3 ਡੇ ਤੇ ਹੁੰਨੇ ਆ, ਦਿਨ ਤੇ ਹੁੰਨੇ ਆ। ਅੱਛਾ ਬਿਲਕੁਲ ਤੇ ਸਹੀ ਹੁਣ ਹੋ। ਦਿਨ ਵਾਲੇ ਜਿਹੜੇ ਡਿਊਟੀ ਕਰ ਰਹੇ ਨੇ। ਅੱਛਾ ਵਿੱਚ ਫਿਰਨਾ ਵੀ ਹੁੰਦਾ ਤੁਸੀਂ? ਹਾਂਜੀ, ਡੱਬੇ ਦੇ ਵਿੱਚ ਅਸੀਂ ਸਾਰੀ ਰਾਤ ਗਸ਼ਤ ਕਰਨਾ ਨਾ, ਇੱਕ ਡੱਬੇ ਦੇ ਵਿੱਚ ਫਿਰ ਕੇ ਗਸ਼ਤ ਕਰਨੇ ਅਸੀਂ। ਜਿਹੜਾ ਸਾਨੂੰ ਕੋਈ ਚੋਰ ਨਸ਼ਈ ਮਿਲਦਾ ਅਸੀਂ ਉਹਨੂੰ ਫੜ ਲੈਂਦੇ ਹਾਂ। ਨਹੀਂ ਜੇ ਕੋਈ ਲੱਭਦਾ ਕੋਈ ਨਾ ਕਦੀ ਹਾਂਜੀ ਬਿਲਕੁਲ, ਕਈ ਦਫਾ ਫੜੇ ਨੇ ਤੇ ਅਸੀਂ ਆਪਣੇ ਜਿਹੜੇ ਸਾਡੇ ਸੂਬੇਦਾਰ ਸਾਹਿਬ ਨੇ ਇਹਨਾਂ ਨੂੰ ਲੋਕਾਂ ਦੇ ਅੰਡਰ 'ਚ ਦਿੱਤਾ ਹੋਇਆ ਨਾ। ਹਾਂ ਬਿਲਕੁਲ ਜੀ। ਤੇ ਅਸੀਂ ਸਾਡਾ ਫਰਜ਼ ਹੈ ਉਹਨਾਂ ਨੂੰ ਫੜ ਕੇ ਉਹਨਾਂ ਦੇ ਹਵਾਲੇ ਕਰਨੇ ਆ। ਜ਼ਿੰਦਾਬਾਦ। ਜਿਹੜੀ ਚੀਜ਼ ਫੜਨੇ ਆ ਉਹ ਅਸੀਂ ਜਮ੍ਹਾਂ ਕਰਵਾਉਂਦੇ ਆ ਜਾ ਕੇ। ਸਾਰਾ ਇਹ ਚੀਜ਼ ਫੜੀ ਅਸੀਂ ਇਹਨਾਂ ਕੋਲੋਂ। ਜ਼ਿੰਦਾਬਾਦ। ਇਹ ਵੀ ਅੰਗਰੇਜ਼ ਦੌਰ ਦਾ ਬਣਿਆ ਰੇਲਵੇ ਸਟੇਸ਼ਨ ਹੈ, ਲੇਕਿਨ ਅੱਜ ਇੱਥੇ ਸਮਝੌਤਾ ਐਕਸਪ੍ਰੈਸ ਨਹੀਂ ਚੱਲ ਰਹੀ, ਜਿਹਦੀ ਵਜ੍ਹਾ ਨਾਲ ਟਰੈਕ ਵੀ ਹੌਲੀ ਹੌਲੀ ਬਰਬਾਦ ਹੋ ਰਿਹਾ ਹੈ। ਲੇਕਿਨ ਇੱਕ ਦੌਰ ਸੀ ਕਿ ਇੱਥੇ ਬੜੀ ਰੌਣਕ ਹੁੰਦੀ ਸੀ, ਪੈਸੇਂਜਰ ਵੀ ਹੁੰਦੇ ਸਨ, ਸਮਾਨ ਵੀ ਉਹਨਾਂ ਦਾ ਤਜਾਰਤ ਦਾ। ਲੇਕਿਨ ਹੁਣ ਇਹ ਰੇਲਵੇ ਪਟਰੀ ਮੌਜੂਦ ਹੈ, ਲੇਕਿਨ ਨਾ ਕੋਈ ਇੱਥੇ ਮੁਸਾਫਰ ਹੈ ਤੇ ਨਾ ਹੀ ਇੱਥੇ ਜਿਹੜਾ ਨਾ ਕੋਈ ਮੌਜੂਦ ਹੈਗਾ ਇਹ ਅਮਲਾ। ਲਿਹਾਜ਼ਾ ਇਹ ਹੁਣ ਬਿਲਡਿੰਗ ਜਿਹੜੀ ਹੈ ਅੰਗਰੇਜ਼ ਦੌਰ ਦੀ ਬਣਾਈ ਹੋਈ, ਇਹ ਹੁਣ ਖਤਮ ਹੁੰਦੀ ਜਾ ਰਹੀ ਹੈ, ਬੜੀ ਆਪਣੀ ਮੁੱਦਤ ਪੂਰੀ ਕਰ ਚੁੱਕੀ ਹੈ। ਦੇਖੋ ਨਾ ਤੁਸੀਂ, ਭੂਤ ਬੰਗਲਾ ਬਣ ਗਈ ਹੈ। ਇਹ ਰੇਲਵੇ ਕਿਹਦਾ? ਇਹ ਸਾਡਾ। ਸਕ੍ਰੈਪ ਵੀ ਸਾਡੇ ਨੇ। ਇਹਦਾ ਹੀ ਮਤਲਬ ਨਹੀਂ ਹੈਗਾ ਕਿ ਰੇਲਵੇ ਦਾ ਸਕ੍ਰੈਪ ਖਲੋਤਾ ਤੈਨੂੰ ਵੇਚਣਾ ਸ਼ੁਰੂ ਕਰ ਦੋ। ਸਭ ਤੋਂ ਵੱਡੀ ਬੇਵਕੂਫੀ ਹੈ ਇਹ, ਬਲਕਿ ਇਹਦੇ ਨਾਲ ਗੁਰਬਤ ਨਹੀਂ ਹੁੰਦੀ ਨਿਕਲਦੀ, ਇਹਦੇ ਨਾਲ ਗੁਨਾਹ ਜ਼ਰੂਰ ਮਿਲਦਾ ਹੈ। ਆਪਣੇ ਅਸਾਸਿਆਂ ਨੂੰ ਤਬਾਹ ਨਹੀਂ ਕਰਨਾ ਚਾਹੀਦਾ। ਇਹ ਰੇਲ ਸਾਡੀ ਹੈ, ਸਾਡੇ ਲੋਕਾਂ ਲਈ ਬਣੀ ਹੈ। ਠੀਕ ਹੈ ਜੀ, ਜਿੱਥੇ ਰਹੋ ਖੁਸ਼ ਰਹੋ। ਔਰੰਗਜ਼ੇਬ ਨੂੰ ਇਜਾਜ਼ਤ ਦਿਓ। ਰੱਬ ਰਾਖਾ।